ਸਤਿ ਸ਼੍ਰੀ ਅਕਾਲ ਔਰ ਸਲਾਮ ਦੋਸਤੋ। ਗੁਰਦੁਆਰਾ ਜਨਮ ਅਸਥਾਨ ਤੋਂ ਮੈਂ ਹਾਂ ਅਹਿਮਦ ਰਜ਼ਾ। ਬੜਾ ਘੱਟ ਹੁੰਦਾ ਹੈ ਕਿ ਤੁਹਾਨੂੰ ਕੁਝ ਐਸੇ ਲੋਕ ਮਿਲਣ ਜਿਨ੍ਹਾਂ ਨੂੰ ਮਿਲ ਕੇ ਤੇ ਫਿਰ ਤੁਹਾਡਾ ਗੱਲ ਕਰਦੇ ਰਹਿਣ ਨੂੰ ਜੀ ਕਰੇ ਔਰ ਇਤਿਹਾਸ ਤੇ ਉਹਨਾਂ ਦੀ ਇਤਨੀ ਕੁ ਨਜ਼ਰ ਹੋਵੇ ਕਿ ਤੁਹਾਨੂੰ ਉਹ ਕੁਝ ਨਵਾਂ ਦੇਣ, ਹੋਏ ਬੇਸ਼ੱਕ ਪੁਰਾਣਾ ਹੀ, ਲੇਕਿਨ ਉਹਦੇ ਅੰਦਰੋਂ ਕੁਝ ਐਸਾ ਕੱਢ ਕੇ ਦੇਣ। ਮੇਰੇ ਨਾਲ ਤਜਿੰਦਰਪਾਲ ਸਿੰਘ ਜੀ ਬੈਠੇ ਹਨ। ਇਹਨਾਂ ਦਾ ਦਿੱਲੀ ਤੋਂ ਆਉਣਾ ਹੋਇਆ ਹੈ ਤੇ ਇਹਨਾਂ ਦਾ ਇੰਟਰਵਿਊ ਤੁਸੀਂ ਇੱਕ ਹੋਰ ਵੀ ਦੇਖੋਗੇ, ਲੇਕਿਨ ਅੱਜ ਇਹਨਾਂ ਨਾਲ ਅਸੀਂ ਖਾਸ ਗੱਲ ਕਰਾਂਗੇ ਕਿਉਂਕਿ ਇਹਨਾਂ ਦਾ ਫੈਮਿਲੀ ਦਾ ਲਿੰਕ ਸੁਨੀਲ ਦੱਤ ਸਾਹਿਬ ਦੀ ਫੈਮਿਲੀ ਦੇ ਨਾਲ ਕੀ ਸੀ। ਔਰ ਦੱਸਦੇ ਜਾਈਏ, ਸੁਨੀਲ ਦੱਤ ਜਿਹੜੇ ਸੰਜੇ ਦੱਤ ਦੇ ਫਾਦਰ ਹਨ ਔਰ ਤੁਸੀਂ ਉਹਨਾਂ ਦੀ ਇੱਕ ਵੀਡੀਓ YouTube ਤੇ ਯਕੀਨਨ ਦੇਖੀ ਹੋਏਗੀ ਸੰਜੇ ਦੱਤ ਦੀ, ਜਿਹਦੇ ਵਿੱਚ ਉਹ ਆਪਣੇ ਫਾਦਰ ਦੇ ਬਾਰੇ ਦੱਸਦੇ ਹਨ ਕਿ ਉਹ ਆਪਣੀ ਆਖਰੀ ਉਮਰ ਤੱਕ ਆਪਣੇ ਘਰ ਨੂੰ ਰੋਂਦੇ ਰਹੇ। ਬਾਜੀ ਦੱਸੋ ਕੁਝ ਆਪਣੇ ਬਾਰੇ ਔਰ ਫਿਰ ਦੱਸੋ ਕਿ ਤੁਹਾਡੀ ਫੈਮਿਲੀ ਦਾ ਲਿੰਕ ਸੁਨੀਲ ਦੱਤ ਦੀ ਫੈਮਿਲੀ ਦੇ ਨਾਲ ਕਿਵੇਂ ਬਣਦਾ ਹੈ, ਪਿੰਡ ਪਿੱਛੇ ਕਿਹੜਾ ਸੀ ਆਪਣਾ। पहले तो अस्सलाम वालेकुम सबनों। इस तरह जी कि मेरे वालिद साहब बिलोंग करते हैं जिस करना ऑफ कोर्स इज़ नो मोर नाउ। वो बिलोंग करते सी खुरद डिस्ट्रिक्ट जेलम दे विच। खुरद इज़ अ प्लेस, यू नो, इट्स अ वेरी स्मॉल विलेज होता सी उस वेले। ते सुनील दत्त साहब दे सुनील दत्त और ਉਹਦੇ फादर सब सारी फैमिली नैक्सट गली च रहंदे सीगे। हाँ जी। एंड सुनील दत्त यू नो वाज वेरी एंशियस, बहुत पढ़न ते इंटैलीजेंट बनना चाहता सी, अपने पढ़ लिख के कोई चीज़ बनना चाहता सी। तो शुरू तो ये बड़ी सी कसक के भाई करना है कुछ जिंदगी दे विच। एंड माई फादर जिसले उन्होंने लाहौर जाके पढ़िया 1942 ਦੇ ਵਿੱਚ ਉਹਨਾਂ ਨੇ ਮੈਟ੍ਰਿਕ ਕੀਤੀ ਤੇ ਖੁਰਦ ਦੇ ਵਿੱਚੋਂ ਪਹਿਲੇ ਵਿਅਕਤੀ ਸੀਗੇ ਜਿਹੜੇ ਕਿ ਉਹ ਲਾਹੌਰ ਤੋਂ ਹੋਸਟਲ ਰਹਿ ਕੇ 2 ਸਾਲ ਤੇ ਇੱਥੇ ਆ ਕੇ ਮੈਟ੍ਰਿਕ ਕਰਕੇ ਆਏ। ਤੇ ਉਹ ਮੇਰੇ ਫਾਦਰ ਸਾਹਿਬ ਜਿਸ ਵੇਲੇ ਪੜ੍ਹੇ ਲਿਖੇ ਹੋਏ ਤੇ ਸਾਰੇ ਲੋਕ ਆਲੇ ਦੁਆਲੇ ਦੇ ਲੋਕ ਕਹਿਣ ਲੱਪੇ ਕਿ ਬਈ ਇਹਨਾਂ ਤੋਂ ਪੜ੍ਹ ਲਿਖ ਲਿਆ ਕਰੋ। ਤਾਂ ਬੱਲਾ ਜਿਹੜਾ ਸੁਰਜੀਤ ਦਾ ਸੁਨੀਲ ਦਾ ਜਿਹੜਾ ਅਸਲੀ ਨਾਮ ਹੈ ਬਲਰਾਜ ਬੱਲਾ, ਉਹਨੂੰ ਡੈਡੀ ਬੱਲਾ ਬੁਲਾਉਂਦੇ, ਉਹ ਬੱਲੇ ਇੱਧਰ ਆ। ਅੱਛਾ, ਇਹ ਤੁਹਾਡੇ ਫਾਦਰ ਤੋਂ ਛੋਟੇ ਸਨ ਜਾਂ ਏਜ ਫੈਲੋ ਸਨ? ਨਹੀਂ ਬਹੁਤ ਛੋਟੇ ਸੀ ਉਸ ਵੇਲੇ। ਠੀਕ ਹੈ, ਨੈਚੁਰਲੀ। ਤੇ ਉਹ ਨਾ ਉਹਨੂੰ ਬੋਲਿਆ ਆ ਤੈਨੂੰ ਪੜ੍ਹਾ ਦੀਏ, ਹਰ ਕੁਝ ਪੜ੍ਹਾ ਦੀਏ, ਮੈਂ ਪੜ੍ਹ ਕੇ ਆਇਆ ਮੈਟ੍ਰਿਕ, ਤੈਨੂੰ ਪੜ੍ਹਨਾ ਆ ਜਾ। ਤਾਂ ਉਹਨਾਂ ਨੂੰ ਚਾਚਾ ਬੁਲਾਉਂਦਾ ਸੀਗਾ ਉਸ ਵੇਲੇ। ਠੀਕ ਠੀਕ। ਤੇ ਚਾਚਾ ਬੁਲਾ ਕੇ ਕਹਿੰਦੇ ਚਾਚਾ ਜੀ ਮੈਨੂੰ ਕੁਝ ਪੜ੍ਹਾ ਦਿਓ। ਤੇ ਐਕਚੁਅਲੀ ਸੁਨੀਲ ਦੱਤ ਦੀ ਫੈਮਿਲੀ ਵਾਜ਼ ਵੈਰੀ ਵੈਰੀ ਕਲੋਜ਼ਲੀ ਅਟੈਚਡ ਟੂ ਮਾਈ ਪੇਰੈਂਟਲ, ਮੇਰੇ ਵਾਲਿਦ ਸਾਹਿਬ ਦੀ ਫੈਮਿਲੀ ਦੇ ਨਾਲ ਅਟੈਚ ਸੀਗੀ। ਔਰ ਉਹਨਾਂ ਦੀ ਜਿਹੜੀ ਸਿਸਟਰ ਸੀ ਰਾਣੀ, ਉਹ ਮੇਰੀ ਮਦਰ ਦੀ ਕਲਾਸਮੇਟ ਸੀਗੀ, ਬਿਕੋਜ਼ ਮਾਈ ਮਦਰ ਸ਼ੀ ਬਿਲੋਂਗ ਟੂ ਚੋਟਾਲਾ। ਆਹਾ ਵਾਹ ਵਾਹ। ਤੇ ਚੋਟਾਲਾ ਇਜ਼ ਹਾਰਡਲੀ 2 ਕਿਲੋਮੀਟਰ ਦੂਰ ਹੈਗਾ ਖੁਰਦ ਤੋਂ। ਹਾਂਜੀ, ਕੋਈ ਜ਼ਿਆਦਾ ਮਿਹਨਤ ਨਹੀਂ ਹੈਗਾ। ਤੇ ਉਹ ਦੋਨੋਂ ਇਕੱਠੇ ਪੜ੍ਹਦੀਆਂ ਰਹੀਆਂ ਔਰ ਇੱਕੋ ਸਹੇਲੀਆਂ ਸਨ, ਇੱਕ ਕਿਸਮ ਇਕੱਠੇ ਜਾਣਾ, ਇਕੱਠੇ ਖਾਣਾ, ਇਕੱਠੇ ਮਤਲਬ ਤੁਸੀਂ ਦੇਖ ਲਓ ਸਟੂਡੈਂਟਸ ਕਿੱਦਾਂ ਆਪਸ ਵਿੱਚ ਬਿਹੇਵ ਕਰਦੇ ਨੇ ਜੀ। ਹਾਂਜੀ। ਤੇ ਉਹ ਜਦੋਂ ਆਉਣਾ, ਉਹ ਘਰ ਆਉਣਾ ਜਾਣਾ ਲੱਗਾ ਰਹਿੰਦਾ ਸੀ ਸਹੇਲੀਆਂ ਦਾ ਵੀ। ਤੇ ਰਾਣੀ ਵੀ ਆਉਂਦੀ ਤੇ ਸੁਨੀਲ ਦੱਤ ਵੀ ਆਉਂਦਾ, ਬੱਲਾ ਘਰ ਆਉਂਦਾ ਤੇ ਚਾਚਾ ਜੀ ਪੜ੍ਹਾ ਦਿਓ, ਚਾਚਾ ਜੀ ਪੜ੍ਹ ਲਓ। ਤੇ ਵੀ ਵਰ ਇਨ ਟੱਚ ਇਨ ਜਦੋਂ ਅਸੀਂ ਪਾਰਟੀਸ਼ਨ ਤੋਂ ਬਾਅਦ ਸ਼ਿਫਟ ਕਰ ਗਏ 47 'ਚ। ਤੇ ਮਾਈ ਫਾਦਰ ਯੂ ਨੋ ਹੀ ਵਾਜ਼ very highly qualified. Later then he did BA and then he become director of post and telegraph department in Delhi. ਤੇ ਉਹਨਾਂ ਨੇ ਕੰਟੈਕਟ ਕੀਤਾ ਉੱਥੇ ਮੁੰਬਈ ਦੇ ਵਿੱਚ। ਅੱਛਾ, ਸੌਰੀ, ਇੱਕ ਚੀਜ਼ ਹੋਰ ਸਮਝਣ ਲਈ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਤੁਹਾਡੇ ਫਾਦਰ ਔਰ ਜਿਹੜੇ ਸੁਨੀਲ ਦੱਤ ਸੀ, ਇੱਥੋਂ ਮਾਈਗ੍ਰੇਸ਼ਨ ਕਰਕੇ ਇਹ ਉੱਥੇ ਬੰਬੇ ਗਏ ਜਾਂ ਕਿ ਕਿਸੇ ਹੋਰ ਜਗ੍ਹਾ ਤੇ ਜਾ ਕੇ? ਸੁਨੀਲ ਦੱਤ ਬੰਬੇ ਚਲਾ ਗਿਆ ਸੀ, ਮੇਰੇ ਫਾਦਰ ਦਿੱਲੀ ਆ ਗਏ ਸੀ ਬਿਕੋਜ਼ ਹੀ ਵਾਜ਼ ਇਨ ਸਰਵਿਸ। ਉਹ PNT ਦੇ ਵਿੱਚ ਕੰਮ ਕਰਦੇ ਸਨ ਲਾਹੌਰ ਦੇ ਵਿੱਚ। ਤੇ ਉੱਥੇ ਪਾਰਟੀਸ਼ਨ ਤੋਂ ਬਾਅਦ ਸਿੱਧਾ ਉੱਧਰ ਸ਼ਿਫਟ ਕਰ ਗਏ ਤੇ ਉਹਨਾਂ ਨੂੰ ਸੇਮ ਜੌਬ ਉੱਥੇ ਟ੍ਰਾਂਸਫਰ ਹੋ ਗਈ। ਠੀਕ, ਦਿੱਲੀ 'ਚ। ਤੋ ਬੰਬੇ ਆਫ ਕੋਰਸ ਸਾਡਾ ਆਉਣਾ ਜਾਣਾ ਕਾਫੀ ਲੱਗਾ ਰਹਿੰਦਾ ਸੀਗਾ। ਤੇ ਡੈਡੀ ਕਹਿੰਦੇ ਜਾ ਬਈ ਬੱਲੇ ਨੂੰ ਮਿਲ ਆਈ, ਮੇਰਾ ਰੈਫਰੈਂਸ ਦੇ ਆਈ, ਨਾਲ ਫੋਨ ਕਰ ਦਿੰਦੇ, ਬੱਲੇ ਮੇਰੇ ਪੁੱਤਰ ਆ ਰਹੇ ਨੇ, ਧਿਆਨ ਰੱਖੀ। ਤੇ ਕਈ ਵਾਰੀ ਮਿਲਣ ਵੀ ਗਏ, ਮੈਂ ਔਰ ਮੇਰਾ ਭਰਾ ਮਿਲਣ ਗਏ ਉਹਨਾਂ ਨੂੰ। ਸੁਨੀਲ ਦੱਤ ਨੇ ਇਟਸ ਮੀਨ ਕਿ ਤੁਹਾਡੀਆਂ ਕਾਫੀ ਜ਼ਿਆਦਾ ਮੁਲਾਕਾਤਾਂ ਹਨ? ਜੀ ਹਾਂ, ਬਹੁਤ ਮੁਲਾਕਾਤ ਹੈਗੀਆਂ। ਕਿਵੇਂ ਯਾਦ ਕਰਦੇ ਸੀ ਆਪਣੇ ਪਿਛਲੇ ਪਿੰਡ ਨੂੰ? ਕਿਉਂਕਿ ਉਹਨਾਂ ਦੀ ਇੱਕ ਜਿਹੜੀ ਸੰਜੇ ਦੱਤ ਦੀ ਵੀਡੀਓ ਹੈ ਉਸ ਰਾਹੀਂ ਤਾਂ ਪਤਾ ਚੱਲਦਾ ਹੈ। ਫਿਰ ਉਹ ਕੁਝ ਲੋਕ ਇਹ ਵੀ ਕਹਿੰਦੇ ਆ ਕਿ ਉਹ ਪਿੱਛੇ ਆਪਣੇ ਪਿੰਡ ਆਏ ਵੀ ਸਨ। ਹਾਂਜੀ, ਹੀ ਵਾਜ਼ ਡੈਸਪਰੇਟ, ਹੀ ਵਾਜ਼ ਲਵਿੰਗ ਹਿਸ, ਯੂ ਨੋ, ਜਿੱਥੇ ਉਹ ਪੈਦਾ ਹੁੰਦਾ ਇਨਸਾਨ, ਕਹਿੰਦੇ ਨਾ ਪੈਰਿਸ ਔਰ ਰੋਮ ਬੈਸਟ ਇਜ਼ ਹੋਮ। ਜਿੱਥੇ ਉਹਨਾਂ ਦੀ ਮਿੱਟੀ ਜਿੱਥੋਂ ਓਰੀਜੀਨੇਟ ਹੋਏ। ਦੇਖੋ ਹੁਣ ਤੁਸੀਂ ਕੈਨ ਯੂ ਬਿਲੀਵ ਇਟ, ਮੈਂ 30 ਸਾਲ ਬਾਅਦ ਇੱਥੇ ਆ ਰਿਹਾ ਹੁਣ ਇਸ ਟਾਈਮ 2022 'ਚ, ਔਰ 1993 ਚ ਆਇਆ ਸੀ, ਜਿਸ ਵੇਲੇ ਜੇਲਮ ਤੋਂ ਮੇਰੀ ਗੱਡੀ ਲੰਘੀ ਕਿ ਹਸਨ ਅਬਦਾਲ ਜਾਣ ਲਈ
ਤੇ ਫੋਰਚੂਨੇਟਲੀ ਗੱਡੀ ਰੁਕ ਗਈ ਜੇਲਮ, ਤੇ ਮੈਂ ਮਿੱਟੀ ਲੈ ਕੇ ਗਿਆ ਕਿ ਮੇਰੇ ਵਾਲਿਦ ਸਾਹਿਬ ਦੀ ਮਿੱਟੀ ਹੈ। ਆਹਾ ਵਾਹ ਵਾਹ, ਗੱਡੀ ਰੁਕੀ ਔਰ ਤੁਸੀਂ ਕਿਹਾ ਕਿ ਮੌਕਾ ਥੋੜੀ ਮੌਕੇ ਥੋੜੀ ਜਿਹੀ ਮਿੱਟੀ ਲੈ ਜਾਵਾਂ ਤੋਂ। ਹਾਂ Same is the case with Sunil Dutt, you know. He was closely attached to that place ਜਿੱਥੇ ਆਪਣਾ ਬਚਪਨ ਗੁਜ਼ਾਰਿਆ ਹੁੰਦਾ, ਯਾਦਾਂ ਹੁੰਦੀਆਂ ਨੇ, ਜਿੱਥੇ ਖੇਲਦਾ ਹੈ ਮਿੱਟੀ ਦੇ, ਬਸ ਔਰ ਪੁਰਾਣੇ ਦੋਸਤ, ਪੁਰਾਣੇ ਕੰਟੈਕਟਸ ਵਗੈਰਾ, ਯਾਦਾਂ, you know, those kind of things you can't, they are unforgettable. ਸੋ ਇਹ ਚੀਜ਼ ਬਹੁਤ ਮੈਟਰ ਕਰਦੀ ਹੈ। ਅੱਛਾ, ਸੁਨੀਲ ਦੱਤ ਦਾ ਜੋ ਇੱਕ ਪੈਸ਼ਨ ਸੀ, ਇੱਕ ਜੋ ਲਵ ਸੀ ਉਹਨਾਂ ਦਾ ਅੱਗੇ ਆਪਣੀ ਮਿੱਟੀ ਦੇ ਨਾਲ, ਤੁਹਾਡੇ ਫਾਦਰ ਦਾ ਡੈਫੀਨੇਟਲੀ ਤੁਹਾਡੇ ਅੰਦਰ ਸਨ ਨਜ਼ਰ ਆ ਰਹੀ ਹੈ। ਕਿਆ ਇਹ ਟ੍ਰਾਂਸਫਰ ਹੋਇਆ? ਔਰ ਅੱਜ ਦੀ ਜਿਹੜੀ ਨਵੀਂ ਜਨਰੇਸ਼ਨ ਹੈ, ਸੰਜੇ ਦੱਤ ਹੈ, ਉਹਨਾਂ ਦੇ ਅੱਗੇ ਹੋਰ ਫੈਮਿਲੀ ਦੇ ਆਸੇ-ਪਾਸੇ ਦੇ ਲੋਕ ਹਨ, ਉਹਨਾਂ ਦੀ ਵੀ ਜੁੜਤ ਇੰਜ ਹੀ ਪੰਜਾਬ ਦੇ ਨਾਲ, ਜੇਲਮ ਦੇ ਨਾਲ ਹੈ, ਜਾਂ ਕਿ ਤੁਹਾਨੂੰ ਲੱਗਦਾ ਹੈ ਕਿ ਕੁਝ ਹਾਲਾਤਾਂ ਦੇ ਵਿੱਚ ਚੇਂਜ ਆ ਗਿਆ? ਨਹੀਂ, ਬਿਲਕੁਲ ਚੇਂਜ ਆ ਚੁੱਕੇ ਹਨ। ਉਹ ਇਸ ਕਰਕੇ ਬਿਕੋਜ਼ ਹੀ ਅੱਜ ਕੱਲ੍ਹ ਦੀ ਜਨਰੇਸ਼ਨ ਜਿਹੜੀ ਮਟੀਰੀਅਲਿਸਟਿਕ ਹੋ ਗਈ ਹੈ ਕਾਫੀ, ਔਰ ਉਹ ਆਪਣਾ ਨਫਾ ਪਹਿਲੇ ਦੇਖਦੇ ਨੇ, ਦੈਨ ਦ ਕੰਟੈਕਟਸ, ਯੂ ਨੋ, ਦੈਨ ਦ ਟੱਚ, ਪਰਸਨਲ ਰਿਗਾਰਡ, ਉਹ ਚੀਜ਼ਾਂ ਉਹਨਾਂ ਨੂੰ ਥੋੜ੍ਹਾ ਜਿਹਾ ਪਿੱਛੇ ਹੋ ਗਈਆਂ ਕੰਪੈਰੀਟਿਵਲੀ, ਯੂ ਨੋ। ਤੁਸੀਂ ਉਹ ਅੱਜ ਕੱਲ੍ਹ ਦੀ ਪ੍ਰਾਇਓਰਿਟੀਜ਼ ਬਦਲ ਗਈਆਂ ਨੇ ਬੇਸਿਕਲੀ, ਤੇ ਇਸੇ ਕਰਕੇ ਜਿਹੜੀ ਐਸ ਫਾਰ ਐਜ਼ ਆਰ ਜਨਰੇਸ਼ਨ ਇਜ਼ ਕੰਸਰਨਡ, ਯੂ ਨੋ, ਸਾਡੀ ਜਿਹੜੀ ਜਨਰੇਸ਼ਨ ਹੈਗੀ ਉਹ ਪ੍ਰਿਵਿਲੇਜ ਹੈਗੀ, ਮੋਸਟ ਪ੍ਰਿਵਿਲੇਜ, ਜਿਹੜੀ ਕਿ ਵੱਡਿਆਂ ਨਾਲ ਵੀ ਨਿਪਟਦੀ ਰਹੀ ਹੈ ਤੇ ਛੋਟਿਆਂ ਨਾਲ ਵੀ ਨਿਪਟ ਰਹੀ ਹੈ ਅੱਜ ਕੱਲ੍ਹ, ਔਰ ਐਡਜਸਟ ਕਰਦੀ ਪਈ ਹੈ। ਅੱਛਾ, ਸਾਡੀ ਇੱਕ ਜਿਹੜਾ ਕਨੈਕਸ਼ਨ ਸੀ ਉਹ ਪੰਜਾਬੀ ਲੈਂਗੁਏਜ ਸੀ। ਤੁਸੀਂ ਅੱਜ ਵੀ ਬੜੀ ਸੋਹਣੀ ਪੰਜਾਬੀ ਬੋਲ ਰਹੇ ਹੋ, ਔਰ ਡੈਫੀਨੇਟਲੀ ਤੁਹਾਡੇ ਫਾਦਰ ਵੀ ਪੰਜਾਬੀ, ਸੁਨੀਲ ਦੱਤ ਵੀ ਪੰਜਾਬੀ। ਕਿਆ ਦੀ ਵਜ੍ਹਾ ਇਹ ਤਾਂ ਨਹੀਂ ਕਿ ਅਸੀਂ ਆਪਣੀ ਲੈਂਗੁਏਜ ਨਾਲ ਟੁੱਟੇ ਔਰ ਅੱਗੇ ਆਪਣੇ ਇਤਿਹਾਸ ਦੇ ਨਾਲ ਹੁਣ ਜਿਹੜਾ ਇੱਧਰ ਉੱਧਰ ਦਾ ਪੰਜਾਬੀ ਉਹ ਟੁੱਟਦਾ ਜਾ ਰਹੀ ਹੈ? ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਇਸ ਗੱਲ ਨੂੰ। ਤੁਸੀਂ ਮੇਰੇ ਨੂੰ ਹੀ ਦੇਖ ਲਓ, ਮੈਂ ਨੈਕਸਟ ਜਨਰੇਸ਼ਨ ਦਾ ਨਾ ਆਪਣੇ ਫਾਦਰ ਸਾਹਿਬ ਤੋਂ, ਹੁਣ ਮੇਰੇ ਵਿੱਚ ਇੰਗਲਿਸ਼ ਐਕਸੈਂਟ ਆ ਗਿਆ ਕਿਉਂਕਿ ਮੈਂ ਦਿੱਲੀ 'ਚ ਪੜ੍ਹਿਆ ਲਿਖਿਆ, ਆਮ ਹਾਈਲੀ ਐਜੂਕੇਟਡ ਆਲਸੋ, ਅਤੇ ਉਹ ਫਰਕ ਪੈ ਜਾਂਦਾ ਉਸ ਚੀਜ਼ ਦਾ ਕਿ ਐਕਸੈਂਟ ਬਦਲ ਜਾਂਦਾ, ਪੰਜਾਬੀ ਤੋਂ ਥੋੜ੍ਹਾ ਬੰਦਾ ਹਟ ਜਾਂਦਾ। ਹੁਣ ਤੁਸੀਂ ਜੇਕਰ ਘਰ ਬੱਚੇ ਨੂੰ ਨਾ ਪੰਜਾਬੀ ਹੈ, ਊੜਾ ਐੜਾ ਈੜੀ ਨਾ ਪੜ੍ਹਾਓਗੇ ਔਰ ABC ਪੜ੍ਹਾਉਂਦੇ ਰਹੋਗੇ, A ਫॉर ਐਪਲ, B ਫॉर ਬਾਲ ਕਰਦੇ ਰਹੋਗੇ, ਤਾਂ ਉਹਨੇ ਉਹੀ ਸਿੱਖਣਾ। ਸੋ ਨਾਲ ਇੱਕ ਚੀਜ਼ ਅੱਜ ਕੱਲ੍ਹ ਦੇ ਜਿਹੜੇ ਅੱਜ ਕੱਲ੍ਹ ਡਿਮਾਂਡ ਹੈਗੀ, ਟਾਈਮ ਦੀ ਡਿਮਾਂਡ ਹੈਗੀ, ਉਹ ਹੈ ਕਿ ਥੋੜ੍ਹਾ ਜਿਹਾ ਬੰਦੇ ਨੂੰ ਐਜੂਕੇਟਡ ਡਿਫਰੈਂਟ ਹੋਣਾ ਹੀ ਚਾਹੀਦਾ। ਹੋਣਾ ਚਾਹੀਦਾ ਹੈ, ਇੰਗਲਿਸ਼ ਵੀ ਆਉਣੀ ਚਾਹੀਦੀ ਹੈ, ਲੇਕਿਨ ਆਪਣੀ ਲੈਂਗੁਏਜ ਦੀ ਉਸ ਦੀ ਕੁਰਬਾਨੀ ਦੇ ਕੇ ਉਹ ਨਹੀਂ ਹੋਣਾ ਚਾਹੀਦਾ। ਠੀਕ ਕਹਿੰਦੇ ਤੁਸੀਂ ਕਿ ਆਪਣੇ ਮੂਲ ਨਾਲ ਉਹ ਨਹੀਂ ਛੁੱਟਣਾ ਚਾਹੀਦਾ। ਮੂਲ ਤੁਹਾਡਾ ਪੰਜਾਬੀ ਹੈ ਤਾਂ ਪੰਜਾਬੀ ਤੁਸੀਂ ਦੂਰ ਕਿਉਂ ਜਾਂਦੇ ਹੋ? ਫਰਾਂਸ ਨੂੰ ਦੇਖ ਲਓ, ਕੋਰੀਆ ਨੂੰ ਦੇਖ ਲਓ, ਜਾਪਾਨ ਨੂੰ ਦੇਖ ਲਓ, ਆਰ ਦੇ ਨਾਟ ਪ੍ਰੋਗਰੈਸਿੰਗ, ਦੇ ਆਰ ਡੂਇੰਗ ਵੰਡਰਫੁਲੀ ਵੈਲ ਇਨ ਦ ਵਰਲਡ ਵਾਈਡ, ਹਾਂਜੀ, ਲੇਕਿਨ ਆਪਣੇ ਮੂਲ ਨਾਲ ਜੁੜੇ ਹੋਏ ਨੇ। ਜੈਪਨੀਜ਼ ਹੀ ਬੋਲੇਗਾ। ਮੈਂ ਤੁਹਾਨੂੰ ਪੈਰਿਸ ਦਾ ਇੰਸਟੈਂਸ ਦਿਖਾਉਣਾ ਆਪਣਾ। ਮੈਂ ਬੱਸ 'ਚ ਜਾ ਰਿਹਾ ਸੀ ਅਤੇ ਮੈਂ ਉਹਨੂੰ ਅੰਗਰੇਜ਼ੀ 'ਚ ਪੁੱਛਿਆ, ਮੈਂ ਕਿਹਾ ਇਜ਼ ਦਿਸ ਬੱਸ ਇਜ਼ ਗੋਇੰਗ ਟੂ ਐਫਲ ਟਾਵਰ? ਕਹਿੰਦਾ ਆਈ ਡੋਂਟ ਨੋ ਇੰਗਲਿਸ਼, ਨੋ ਇੰਗਲਿਸ਼। ਮੈਂ ਕਿਹਾ ਤੂੰ ਬੋਲ ਕੀ ਰਿਹਾ ਫਿਰ? ਤੂੰ ਇੰਗਲਿਸ਼ 'ਚ ਮੈਨੂੰ ਜਵਾਬ ਦੇ ਰਿਹਾ ਨਾ। ਉਹ ਫਰੈਂਚ ਨਾਲ ਜੁੜਿਆ ਹੋਇਆ ਹੈ, ਫਰਾਂਸ ਨਾਲ ਜੁੜਿਆ, ਲੈਂਗੁਏਜ ਨਾਲ ਜੁੜਿਆ ਹੋਇਆ ਹੈ। ਸੋ ਜਿਹੜੇ ਬੰਦੇ ਮੂਲ ਤੋਂ ਹਟ ਜਾਂਦੇ ਨੇ ਨਾ, ਉਹ ਫਿਰ ਧੱਕੇ ਹੀ ਖਾਂਦੇ ਨੇ ਭਰਾ ਜੀ, ਸੱਚੀ ਗੱਲ ਹੈ। ਬਹੁਤ ਸੋਹਣੀ ਗੱਲ, ਤਜਿੰਦਰਪਾਲ ਸਿੰਘ ਨਾਲ ਗੱਲ ਹੋ ਰਹੀ, ਗੱਲ ਚੱਲੀ ਸੁਨੀਲ ਦੱਤ ਹੋਰਾਂ ਤੋਂ ਔਰ ਆਪਣੀ ਪੰਜਾਬੀ ਲੈਂਗੁਏਜ 'ਤੇ। ਸੁਨੀਲ ਦੱਤ ਹੋਰਾਂ ਦੀ ਯਾਦਾਂ ਔਰ ਉਹਨਾਂ ਦੀ ਪੰਜਾਬ ਦੇ ਨਾਲ ਜੁੜਤ, ਆਪਣੀ ਮਿੱਟੀ ਨਾਲ ਮੁਹੱਬਤ ਹਮੇਸ਼ਾ ਯਾਦ ਰੱਖੀ ਜਾਏਗੀ, ਲੇਕਿਨ ਲੋੜ ਇਸ ਗੱਲ ਦੀ ਹੈ ਕਿ ਪੰਜਾਬੀ ਲੈਂਗੁਏਜ ਨਾਲ ਵੀ ਸਾਨੂੰ ਜੁੜਨਾ ਚਾਹੀਦਾ ਹੈ। ਅਗਰ ਅਸੀਂ ਲੈਂਗੁਏਜ ਦੇ ਅੰਦਰ ਜੁੜਦੇ ਹਾਂ ਤਾਂ ਫਿਰ ਸਾਨੂੰ ਆਪਣੀ ਮਿੱਟੀ ਨਾਲ ਪਿਆਰ ਹੋਏਗਾ, ਆਪਣੇ ਇਤਿਹਾਸ ਨਾਲ ਪਿਆਰ ਹੋਏਗਾ। ਕੁਛ ਹੋਰ ਤੁਸੀਂ ਐਂਡ 'ਤੇ ਕਹਿਣਾ ਚਾਹੋ, ਲਾਸਟ 'ਤੇ ਕਹਿਣਾ? ਬਿਲਕੁਲ, ਮੈਂ ਇਹ ਕਹਿਣਾ ਚਾਹਾਂਗਾ ਜੀ, ਮਾਂ ਬੋਲੀ ਨੇ ਜਿਹਨੇ ਛੱਡ ਤੀ ਨਾ, ਉਹ ਫਿਰ ਤਰੱਕੀ ਨਹੀਂ ਕਰ ਸਕਦਾ ਜੀ। ਬਹੁਤ ਸੋਹਣੀ, ਬਹੁਤ ਸੋਹਣੀ। ਇੱਥੇ ਤੱਕ ਕਿ ਤੁਸੀਂ ਦੇਖੋ, ਮੇਰੇ ਗ੍ਰੈਂਡ ਚਿਲਡਰਨ ਹੈਗੇ ਨੇ, 7 ਸਾਲ ਦੇ, 8 ਸਾਲ ਦੇ, ਦੋਨੋਂ ਟਵਿੰਸ ਹੈਗੇ ਨੇ। ਉਹਨਾਂ ਨੂੰ ਮੈਂ ਪੰਜਾਬੀ ਪੜ੍ਹਾ ਦਿੱਤੀ ਜੇ, ਗੁਰਮੁਖੀ ਪੜ੍ਹਦੇ ਨੇ। PTC ਚੈਨਲ ਦੇ ਉੱਤੇ ਲਿਖਿਆ ਆਉਂਦਾ ਨਾ ਥੱਲੇ ਜਿਹੜਾ, ਹਾਂਜੀ, ਗੁਰਬਾਣੀ ਦੇ ਵਿਚਾਰ। ਮੇਰਾ 7 ਸਾਲ ਦਾ ਪੋਤਾ ਜਿਹੜਾ, ਉਹ ਪੰਜਾਬੀ ਪੜ੍ਹ ਦਿੰਦਾ ਪੂਰੀ। ਬਹੁਤ ਅੱਛਾ। ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ, ਜੀ, ਬਿਲਕੁਲ 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 ਠੀਕ ਕਹਿ ਰਹੇ ਹੋ ਤੁਸੀਂ। ਸ਼ੁਕਰੀਆ ਭਾਜੀ।